ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਉੱਤੇ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 21 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਬੇਕਰਸਫੀਲਡ, ਰਾਜਪਾਲ ਸਿੰਘ ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਮਰਜੀਤ ਸਿੰਘ ਫਰੈਜ਼ਨੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਪੀਰ ਸਿੰਘ ਫੰਟੈਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ 'ਤੇ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਜਿਹੜੀ DNC ਦੇ ਸੰਬੰਧ ਦੇ ਵਿੱਚ ਆ ਰਹੀ ਹੈ, ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਜੋ ਬਾਈਡਨ ਤੇ ਜਿਹੜੀ ਉਹਨਾਂ ਦੀ ਜਿਹੜੀ ਪੂਰੀ ਇਲੈਕਸ਼ਨ ਕਮੇਟੀ ਹੈਗੀ ਆ ਉਹਨਾਂ ਨੇ $70 ਮਿਲੀਅਨ ਉਹਨਾਂ ਦੀ ਕੈਂਪੇਨ ਨੇ ਰੇਜ਼ ਕੀਤਾ ਹੈਗਾ ਇਸ ਦੇ ਦੌਰਾਨ ਤੇ 122 ਮਿਲੀਅਨ ਲੋਕਾਂ ਨੇ ਜਿਹੜੇ ਆ ਇਸ ਨੂੰ ਵਾਚ ਕੀਤਾ ਹੈਗਾ TV ਦੇ ਉੱਤੇ। $48 ਮਿਲੀਅਨ ਪਹਿਲੇ 2 ਦਿਨਾਂ ਦੇ ਵਿੱਚ ਇਹਨਾਂ ਨੇ ਇਕੱਠਾ ਕੀਤਾ ਕੈਂਪੇਨ ਦੇ ਲਈ ਜਦੋਂ ਕਮਲਾ ਹੈਰਿਸ ਨੂੰ ਜਿਹੜਾ ਐਜ਼ ਏ ਵਾਈਸ ਪ੍ਰੈਜ਼ੀਡੈਂਟ ਪਿਕ ਕੀਤਾ ਸੀ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਕਹਿੰਦੇ ਵੀ ਇਸ ਟਾਈਮ ਕੋਸ਼ਿਸ਼ ਕਰ ਰਹੇ ਆ ਵੀ ਉਹ ਕਾਂਗਰਸ ਦੇ ਸਾਈਡ ਥਾਣੀ ਲੰਘ ਕੇ ਬਾਈਪਾਸ ਹੋ ਕੇ ਤੇ ਜਿਹੜੀ ਸਟਿਮੂਲਸ ਆ ਉਹ ਆਪਣੇ ਪੱਧਰ ਦੇ ਉੱਤੇ ਜਿਹੜੀ ਆ ਉਹ ਆਫਰ ਕਰਨ। ਜਿਹੜੀ ਇਕਨੋਮਿਕ ਰਿਲੀਫ ਆ ਉਸ ਨੂੰ ਲੈ ਕੇ ਜਿਹੜੀ ਇਹਨਾਂ ਦੇ ਹੱਥ ਤਾਂ ਥੋੜ੍ਹੇ ਜਿਹੜੇ ਉਹ ਬੱਝੇ ਹੋਣਗੇ ਇਸ ਚੀਜ਼ ਦੇ ਵਿੱਚ, ਕਿਉਂਕਿ ਅਮਰੀਕਾ ਦੇ ਵਿੱਚ ਕਿਸ ਟੈਕਸ ਪੇਅਰ ਮਨੀ ਨੂੰ ਕਿੱਦਾਂ ਜਿਹੜਾ ਵਰਤਣਾ ਆ ਉਹਦਾ ਅਖਤਿਆਰ ਕਾਂਗਰਸ ਦੇ ਕੋਲ ਹੀ ਜਿਹੜਾ ਹੁੰਦਾ, ਜਿਹਦੇ ਵਿੱਚ ਦੋਨੋਂ ਪਾਰਟੀਆਂ ਦੇ ਨੁਮਾਇੰਦੇ ਆ ਉਹ ਜਿਹੜੇ ਵੱਖ-ਵੱਖ ਬਿੱਲਸ ਆ ਉਸ ਨਾਲ ਉੱਤੇ ਆਪਣੀ ਜਿਹੜੀ ਰਾਏ ਆ ਉਹ ਰੱਖਦੇ ਹੁੰਦੇ ਆ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਬਣਦਾ। ਰਾਸ਼ਟਰਪਤੀ ਟਰੰਪ ਨੇ ਆਲਰੇਡੀ ਕੁਛ ਕੁ ਜਿਹੜੇ ਐਗਜ਼ੀਕਿਊਟਿਵ ਐਕਸ਼ਨ ਜਿਹੜੇ ਆ ਉਹ ਜਾਰੀ ਕੀਤੇ, ਜਿਨ੍ਹਾਂ ਵਿੱਚ $300 ਫੈਡਰਲ ਮਨੀ ਫੀਮਾ ਦੇ ਅਧੀਨ ਜਿਹੜੀ ਆ ਰਹੀ ਸੀ ਉਸ ਦੀ ਯੂਜ਼ ਕਰਦੇ ਹੋਏ ਉਹਨਾਂ ਨੇ ਜਿਹੜੇ ਆਪਣੇ ਕਰਨੇ ਸੀਗੇ ਅਨਇੰਪਲੋਇਡ ਜਿਹੜੇ ਬੇਰੁਜ਼ਗਾਰਾਂ ਦੇ ਲਈ ਜਿਹੜਾ ਆ ਹਫ਼ਤਾਵਾਰੀ ਭੱਤਾ ਜਿਹੜਾ ਉਹ ਲਾਉਣ ਦੀ ਉਸ ਦੇ ਵਿੱਚ ਸਿਫਾਰਿਸ਼ ਜਿਹੜੀ ਉਹ ਸੀਗੀ। ਜਿਹੜੇ ਮੋਰੀਟੋਰੀਅਮ ਨੂੰ ਲੈ ਕੇ ਸੀਗਾ ਉਹਨਾਂ ਨੇ ਫੈਡਰਲ ਏਜੰਸੀ ਨੂੰ ਜਿਹੜਾ ਆ ਉਹ ਇੱਕ ਕਿਹਾ ਸੀਗਾ ਵੀ ਸਟੱਡੀ ਕਰੋ, ਉਸ ਦੇ ਉੱਤੇ ਰੋਕ ਵਗੈਰਾ ਜਿਹੜੀ ਉਹ ਕੋਈ ਨਹੀਂ ਲੱਗੀ। ਹੁਣ ਪਤਾ ਨਹੀਂ ਸਟੱਡੀ ਹੋਊਗੀ ਨਹੀਂ ਹੋਊਗੀ ਕਿੱਦਾਂ ਹੋਊਗੀ, ਪਰ 24 ਤਰੀਕ ਤੋਂ ਬਾਅਦ ਦੇ ਵਿੱਚ ਜੇ ਕਿਸੇ ਹੋਰ ਸੂਬਿਆਂ ਦੇ ਵਿੱਚ ਕਿਤੇ ਥੋੜ੍ਹੀ ਬਹੁਤੀ ਵੀ ਢਿੱਲ ਸੀਗੀ ਤੇ ਆਈ ਥਿੰਕ ਕਹਿੰਦੇ 24 ਅਗਸਤ ਤੋਂ ਬਾਅਦ ਦੇ ਵਿੱਚ ਉਹ ਢਿੱਲ ਜਿਹੜੀ ਖਤਮ ਹੋ ਜਾਣੀ ਆ ਤੇ ਇਵਿਕਸ਼ਨ ਨੋਟਿਸਿਸ ਜਿਹੜੇ ਆ ਉਹ ਸ਼ਾਇਦ ਆਉਣੇ ਸ਼ੁਰੂ ਹੋ ਸਕਦੇ ਨੇ ਜਿਨ੍ਹਾਂ ਨੇ ਅਜੇ ਬੈਕ ਰੈਂਟ ਉਹ ਨਹੀਂ ਦਿੱਤਾ ਹੈਗਾ। ਇਹਨਾਂ ਵਿੱਚ ਜਿਹੜੇ ਬਿਜ਼ਨਸਿਸ ਆ ਉਹ ਵੀ ਹੋ ਸਕਦੇ ਨੇ ਤੇ ਉਹਨਾਂ ਵਿੱਚ ਜਿਹੜੇ ਰੈਂਟਰਸ ਆ ਉਹ ਵੀ ਹੋ ਸਕਦੇ ਆ। ਸੋ ਆਉਣ ਵਾਲੀ ਜਿਹੜਾ ਮਹੀਨਾ ਆ ਉਹ ਕਾਫੀ ਜ਼ਿਆਦਾ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਰੈਂਟ ਦੇਣ ਦੇ ਵਿੱਚ ਨਾਕਾਮਯਾਬ ਰਹੇ ਨੇ ਆਪਣੀ ਆਰਥਿਕ ਸਥਿਤੀ ਦੇ ਕਰਕੇ, ਉਹਨਾਂ ਦੇ ਲਈ ਜਿਹੜਾ ਕਹਿ ਲਓ ਵੀ ਮੰਦੀ ਹਾਲਾਤ ਜਿਹੜੇ ਆ ਹੋਰ ਜ਼ਿਆਦਾ ਆ ਸਕਦੇ ਨੇ। ਅਗਲੀ ਖਬਰ WHO ਤੋਂ ਆ ਰਹੀ ਆ। ਉਹਨਾਂ ਨੇ ਇਹ ਕਿਹਾ ਆ ਵੀ ਈਵਨ ਦੋ ਵੈਕਸੀਨ ਤਿਆਰ ਵੀ ਹੋ ਜਾਏ ਪਰ ਜਿਹੜਾ ਇਹ ਪੈਂਡੇਮਿਕ ਆ ਕਰੋਨਾ ਵਾਇਰਸ ਵਾਲਾ ਇਸ ਨੂੰ ਡਾਊਨ ਹੋਣ ਦੇ ਲਈ 2 ਸਾਲ ਲੱਗ ਸਕਦੇ ਹੈਗੇ ਆ। ਸੋ ਲੋਕਾਂ ਨੂੰ ਕਹਿੰਦੇ ਵੀ ਆਪਣੇ ਆਪ ਹੀ ਹੁਣ ਐਡਜਸਟ ਕਰਨਾ ਪਊਗਾ ਤੇ ਇਸ ਨੇ ਇਕੋਨਮੀਜ਼ ਵੀ ਚੇਂਜ ਕਰ ਦੇਣੀਆਂ, ਸੁਸਾਇਟੀ ਵੀ ਚੇਂਜ ਕਰ ਦੇਣੀ ਆ, ਕਿਸ ਤਰ੍ਹਾਂ ਆਪਾਂ ਪਿਛਲੇ ਸਮੇਂ ਦੇ ਵਿੱਚ ਰਹਿੰਦੇ ਸੀ। ਇਹਦੇ ਸੰਬੰਧ ਦੇ ਵਿੱਚ WHO ਦੇ ਡਾਇਰੈਕਟਰ ਜਨਰਲ ਟੈਡਰੋਸ ਜਿਹੜੇ ਆ ਉਹਨਾਂ ਨੇ ਇੱਕ ਨਿਊਜ਼ ਕਾਨਫਰੰਸ 'ਚ ਕਿਹਾ ਵੀ ਅਸੀਂ ਉਸ ਸਮੇਂ ਦੇ ਵਿੱਚ ਵਾਪਸ ਨਹੀਂ ਜਾ ਸਕਦੇ ਜਿੱਦਾਂ ਅਸੀਂ ਰਹਿੰਦੇ ਸੀ। ਈਵਨ ਦੋ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਕਹਿੰਦੇ ਵੀ 30 ਤੋਂ ਵੱਧ ਪੋਟੈਂਸ਼ੀਅਲ ਵੈਕਸੀਨ ਦੀ ਜਿਹੜੀ ਆ ਇੱਕ ਤਰ੍ਹਾਂ ਨਾਲ ਟਰਾਇਲ ਚੱਲ ਰਹੇ ਹੈਗੇ, ਕਲੀਨਿਕਲ ਟਰਾਇਲਸ, ਪਰ ਗਰੰਟੀ ਕੋਈ ਨਹੀਂ ਕਿੰਨਾ ਕੁ ਸੇਫ ਹੋਊਗਾ, ਕਿੰਨਾ ਕੁ ਇਫੈਕਟਿਵ ਹੋਊਗਾ। ਹੁਣ ਤੱਕ 22.7 ਮਿਲੀਅਨ ਲੋਕ ਪੂਰੇ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਇਨਫੈਕਟ ਹੋ ਚੁੱਕੇ ਹੈਗੇ ਆ ਤੇ 7,94,000 ਦੇ ਕਰੀਬ ਲੋਕਾਂ ਦੀ ਜਿਹੜੀ ਮੌਤ ਆ ਹੋ ਚੁੱਕੀ ਆ। ਜੀ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜੇ ਆਪਾਂ ਕੈਲੀਫੋਰਨੀਆ ਦੇ ਉੱਤੇ ਨਜ਼ਰ ਮਾਰੀਏ ਤਾਂ ਇਸ ਟਾਈਮ ਜਿਹੜੀ ਹੈ ਅੱਗਾਂ ਦੇ ਵਿੱਚੋਂ ਜਿਹੜਾ ਝੁਲਸਦਾ ਹੋਇਆ ਨਿਕਲ ਰਿਹਾ ਆ। ਨਦਰਨ ਕੈਲੀਫੋਰਨੀਆ ਦੇ ਵਿੱਚ ਅੱਗਾਂ ਜਿਹੜੀਆਂ ਇਹ ਫੈਲ ਰਹੀਆਂ ਨੇ ਬੇ ਏਰੀਏ ਦੇ ਇਰਦ ਗਿਰਦ, ਸੈਂਟਾ ਕਰੂਜ਼,
ਵਾਲੇ ਇਲਾਕਿਆਂ ਦੇ ਵਿੱਚ ਸੈਨ ਮਟੇਓ ਤਕਰੀਬਨ ਸਾਰੀਆਂ ਬੇ ਏਰੀਏ ਦੀਆਂ ਕਾਉਂਟੀਆਂ ਕਿਸੇ ਨਾ ਕਿਸੇ ਤਰੀਕੇ ਕਰਕੇ ਅੱਗਾਂ ਦੀ ਮਾਰ ਅਧੀਨ ਜਿਹੜੀਆਂ ਉਹ ਆ ਚੁੱਕੀਆਂ ਆ। ਇਹਨਾਂ ਅੱਗਾਂ ਦੇ ਕਰਕੇ ਹੁਣ ਤੱਕ 6 ਜਾਣੇ ਜਿਹੜੇ ਆ ਉਹ ਮਰ ਚੁੱਕੇ ਨੇ। 5 ਲੱਖ ਏਕੜ ਤੋਂ ਵੱਧ ਇਕੱਲਾ ਬੇ ਏਰੀਏ ਦੇ ਵਿੱਚ ਜਿਹੜਾ ਉਹ ਸੜ ਚੁੱਕਾ ਆ, ਜਿਹੜਾ ਕਿ ਸੈਨ ਹੋਜ਼ੇ ਸ਼ਹਿਰ ਜਿਹੜਾ ਕਿ ਬਹੁਤ ਵੱਡਾ ਜਿਹੜਾ ਹਰਜੋਤ ਸਿੰਘ ਜੀ ਹੈਗਾ, ਕੋਈ ਛੋਟਾ ਮੋਟਾ ਸ਼ਹਿਰ ਨਹੀਂ ਆ, ਉਸ ਤੋਂ 4 ਗੁਣਾ ਵੱਧ ਜਿਹੜੀ ਥਾਂ ਜਿਹੜੀ ਉਹ ਹੈਗੀ ਆ। ਬਿਗ ਬੇਸਿਨ ਜਿਹੜਾ ਰੈੱਡਵੁੱਡ ਵਾਲਾ ਪਾਰਕ ਸੀਗਾ ਉਸ ਦੇ ਵਿੱਚ ਵੀ ਅੱਗਾਂ ਜਿਹੜੀਆਂ ਉਹ ਲੱਗੀਆਂ ਆ। ਹੁਣ ਤੱਕ 75,000 ਘਰ ਬਿਜ਼ਨਸਿਸ ਜਿਹੜੇ ਆ ਉਹਨਾਂ ਨੂੰ ਖਤਰਾ ਜਿਹੜਾ ਉਹ ਬਣਿਆ ਪਿਆ ਆ। 1,15,000 ਤੋਂ ਵੱਧ ਲੋਕਾਂ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਇਵੈਕੂਏਟ ਕਰਨ ਦੇ ਲਈ ਆਖਿਆ ਗਿਆ ਆ। ਇਹਨਾਂ ਸਾਰੇ ਹੀ ਕਹਿੰਦੇ ਇਵੈਕੂਏਟ ਕਰਨ ਵਾਲਿਆਂ 'ਚੋਂ ਅੱਧੇ ਤੋਂ ਜ਼ਿਆਦਾ ਲੋਕ ਜਿਹੜੇ ਸੈਂਟਾ ਕਰੂਜ਼ ਅਤੇ ਸੈਨ ਮਟੇਓ ਕਾਉਂਟੀਜ਼ ਦੇ ਵਿੱਚ ਸ਼ਾਮਲ ਨੇ। ਵੈਕਾਵਿਲ ਵਾਲੇ ਪਾਸੇ ਇੱਕ ਗੁੱਡ ਨਿਊਜ਼ ਇਹੀ ਆ ਰਹੀ ਸੀ ਵੀ ਜਿਹੜੇ ਇਵੈਕੂਏਟ ਕੀਤੇ ਗਏ ਸੀਗੇ ਉਹਨਾਂ ਨੂੰ ਮੁੜ ਵਾਪਸ ਆਉਣ ਦੇ ਲਈ ਓਕੇ ਜਿਹੜਾ ਆ ਉਹ ਕਰ ਦਿੱਤਾ ਗਿਆ ਸੀਗਾ। ਪਰ ਫਿਰ ਵੀ ਤੁਸੀਂ ਆਪੋ ਆਪਣੀ ਕਾਉਂਟੀ ਦਾ, ਆਪੋ ਆਪਣੀ ਸਿਟੀ ਦਾ ਜਿਹੜੇ ਵੈਕੂਏਸ਼ਨ ਆਰਡਰਸ ਆ ਕੈਲ ਫਾਇਰ ਦੀ ਵੈਬਸਾਈਟ ਜਾਂ ਉਹਨਾਂ ਦੇ ਉੱਤੇ ਜਿਹੜਾ ਆ ਉਹ ਇੱਕ ਵਾਰੀ ਕਨਫਰਮ ਜਿਹੜਾ ਉਹ ਤੁਸੀਂ ਜ਼ਰੂਰ ਕਰ ਲਓ। ਅੱਜ ਸੈਂਟਾ ਕਲਾਰਾ ਕਾਉਂਟੀ ਦੇ ਵੱਲੋਂ ਜਿਹੜਾ ਸੈਨ ਹੋਜ਼ੇ ਦੇ ਨਾਲ ਬਾਬਤ ਇਹ ਉਹਨਾਂ ਨੇ ਘੱਲਿਆ ਸੀਗਾ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਇਵੈਕੂਏਸ਼ਨ ਆ ਉਹ ਉਹਨਾਂ ਦੇ ਦੁਆਰਾ ਜਿਹੜੀ ਉਹ ਨਹੀਂ ਕੀਤੀ ਗਈ ਹੈਗੀ। 10,000 ਤੋਂ ਵੱਧ ਫਾਇਰ ਫਾਈਟਰਸ ਜਿਹੜੀ ਆ ਇਸ ਅੱਗ ਦੇ ਨਾਲ ਲੜ ਰਹੇ ਹੈਗੇ ਆ। 3,000 ਫਾਇਰ ਫਾਈਟਰ ਜਿਹੜੇ ਆ ਪਿਛਲੇ 24 ਘੰਟਿਆਂ ਦੇ ਵਿੱਚ ਬੁਲਾਏ ਗਏ ਹੈਗੇ ਆ ਜੀ। ਅਤੇ ਇਸੇ ਦੇ ਚੱਲਦਿਆਂ ਜਿਹੜਾ ਜੀ ਇਸ ਟਾਈਮ ਜਿਹੜੇ ਸਨੋਮਾ ਕਾਉਂਟੀ ਦੇ ਜਿਹੜੇ ਫਾਇਰ ਫਾਈਟਰਸ ਆ ਉਹ ਆਪਣੀ ਜਿਹੜੀ LNU ਕੰਪਲੈਕਸ ਫਾਇਰ ਆ ਉਸ ਨੂੰ ਜਿਹੜਾ ਬੁਝਾਉਣ ਦੇ ਵਿੱਚ ਲੱਗੇ ਹੋਏ ਆ। ਇੱਧਰ ਜਿਹੜੀ SCU ਕੰਪਲੈਕਸ ਫਾਇਰ ਜਿਹੜੀ ਹੈਗੀ ਆ ਉਹ ਉਸ ਦੇ ਕਰਕੇ ਵੀ ਬਹੁਤ ਜ਼ਿਆਦਾ ਜਿਹੜਾ ਖਤਰਾ ਆ ਉਹ ਬਣਿਆ ਪਿਆ ਹੈਗਾ ਆ। ਕਨਕੇਡ ਫਾਇਰ ਜਿਹੜਾ 2019 ਦੇ ਵਿੱਚ ਆਈ ਸੀ ਉਸ ਦੇ ਵਿੱਚ ਵੀ ਬਹੁਤ ਸਾਰਾ ਨੁਕਸਾਨ ਹੋਇਆ ਸੀ ਅਤੇ 2 ਸਾਲ ਪਹਿਲਾਂ ਜਿਹੜੀ ਅੱਗ ਸੀਗੀ ਜਿਹਦੇ ਵਿੱਚ ਪੈਰਾਡਾਈਸ ਟਾਊਨ ਪੂਰੀ ਤਰ੍ਹਾਂ ਜਿਹੜਾ ਉਹ ਸੜ ਗਿਆ ਸੀ, ਉਦੋਂ 80 ਤੋਂ ਵੱਧ ਲੋਕਾਂ ਦੀ ਜਿਹੜੀ ਉੱਥੇ ਮੌਤ ਹੋਈ ਸੀ। ਬਹੁਤ ਜ਼ਿਆਦਾ ਜਿਹੜੀ ਇਸ ਟਾਈਮ ਮਾਰ ਦੇ ਵਿੱਚੋਂ ਲੋਕ ਜਿਹੜੇ ਉਹ ਲੰਘ ਰਹੇ ਨੇ। ਹੋਪਫੁਲੀ ਆਪਾਂ ਜਿਹੜਾ ਆ ਇਹੀ ਅਰਦਾਸ ਕਰੀਏ ਵੀ ਜਲਦੀ ਇਹ ਹਾਲਾਤ ਜਿਹੜੇ ਉਹ ਥੋੜ੍ਹੇ ਸੁਧਰ ਸਕਣ ਜੀ। 7,71,000 ਏਕੜ ਜਿਹੜੇ ਸੜ ਕੇ ਸੁਆਹ ਹੋ ਗਏ ਆ। ਕਹਿੰਦੇ ਇਹ ਏਡਾ ਵੱਡਾ ਏਰੀਆ ਰੋਡ ਆਈਲੈਂਡ ਦੀ ਸਟੇਟ ਜਿੱਡਾ ਬਣਦਾ ਹੈਗਾ। 12,000 ਤੋਂ ਵੱਧ ਲਾਈਟਨਿੰਗ ਸਟਰਾਈਕਸ ਹੋਈਆਂ ਕੈਲੀਫੋਰਨੀਆ ਦੇ ਵਿੱਚ ਅਤੇ ਇਸ ਟਾਈਮ ਕਹਿੰਦੇ ਵੀ 700 ਦੇ ਕਰੀਬ ਅੱਗਾਂ 560 ਦੇ ਕਰੀਬ ਅੱਗਾਂ ਜਿਹੜੀਆਂ ਆ ਵੱਖ-ਵੱਖ ਜਗ੍ਹਾ ਦੇ ਉੱਤੇ ਲੱਗੀਆਂ ਹੋਈਆਂ। ਸਿਟੀ ਆਫ ਸੈਂਟਾ ਕਰੂਜ਼ ਨੂੰ ਇਵੈਕੂਏਸ਼ਨ ਦੇ ਆਰਡਰ ਜਿਹੜੇ ਦਿੱਤੇ ਗਏ ਹੈਗੇ ਆ ਕਈ ਏਰੀਏ ਦੇ ਵਿੱਚ। ਉਹਨੀ ਮੇਅਰ ਨੇ ਕਿਹਾ ਵੀ ਬਿਲਕੁਲ ਤਿਆਰ ਰਹੋ। UC ਸੈਂਟਾ ਕਰੂਜ਼ ਦਾ ਏਰੀਆ ਜਿਹੜਾ ਆ ਸਾਰਿਆਂ ਨੂੰ ਪਤਾ ਵੀ ਉਹ ਬੀਚ ਦੇ ਲਾਗੇ ਆ। ਸੈਂਟਾ ਕਰੂਜ਼ ਵਿੱਚ ਦਰਖਤ ਬਹੁਤ ਹੈਗੇ ਆ, ਸੋ ਉਹਨਾਂ ਨੂੰ ਇਹ ਕਿਹਾ ਗਿਆ ਆ ਵੀ ਤੁਸੀਂ ਜਿਹੜੇ ਉੱਥੋਂ ਇਵੈਕੂਏਟ ਕਰ ਜਾਓ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸ ਦੇ ਨਾਲ ਜਿਹੜਾ ਦੇਖ ਰਹੇ ਹਾਂ ਵੀ ਕਹਿੰਦੇ ਵੀ ਲਾਈਟਨਿੰਗ ਸਟੋਰਮ ਜਿਹੜਾ ਆ ਉਹ ਮੁੜ ਦੁਬਾਰਾ ਜਿਹੜਾ ਉਹ ਆ ਸਕਦਾ ਹੈਗਾ ਆ, ਜਿਸ ਦੀ ਜਿਹੜੀ ਇਸ ਟਾਈਮ ਆਪਾਂ ਜਾਣਦੇ ਹੀ ਹਾਂ ਵੀ ਪਹਿਲਾਂ ਵੀ ਜਿਹੜੀਆਂ ਇਹ ਅੱਗਾਂ ਲੱਗੀਆਂ ਸੀ ਵੀ ਇਹ ਲਾਈਟਨਿੰਗ ਸਟਰਾਈਕਸ ਜਦੋਂ ਬਿਜਲੀ ਜਿਹੜੀ ਡਿੱਗੀਆਂ ਸੀਗੀਆਂ ਉਹਦੇ ਕਰਕੇ ਲੱਗੀਆਂ ਸੀਗੀਆਂ ਕਾਫੀ ਜ਼ਿਆਦੀਆਂ ਇਹ ਅੱਗਾਂ, ਅਤੇ ਹੁਣ ਦੁਬਾਰਾ ਇੱਕ ਥੰਡਰਸਟੋਰਮ ਦੀ ਚੇਤਾਵਨੀ ਵੀ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਆ ਰਹੀ ਹੈਗੀ ਆ। ਸੋ ਇਹ ਹੁਣ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਆ। ਰਾਸ਼ਟਰਪਤੀ ਟਰੰਪ ਨੇ ਕੱਲ੍ਹ ਜਿਹੜਾ ਇਹ ਅੱਗਾਂ ਦੇ ਉੱਤੇ ਬਿਆਨ ਦਿੱਤਾ ਸੀ, ਕਹਿੰਦੇ ਸੀ ਵੀ ਤੁਸੀਂ ਜਿਹੜੇ ਪੱਤੇ ਡਿੱਗੇ ਹੁੰਦੇ ਆ ਫੋਰੈਸਟ ਦੇ ਵਿੱਚ ਉਹਨੂੰ ਚੱਕ ਕਿਉਂ ਨਹੀਂ ਲੈਂਦੇ। ਇਹ ਹੁਣ ਘਰ ਦਾ ਬੈਕਯਾਰਡ ਤਾਂ ਹੈ ਨਹੀਂ ਆ ਵੀ ਏਡੀ ਜਲਦੀ ਜਿਹੜਾ ਤੁਸੀਂ ਚੱਕ ਸਕਦੇ ਆ। ਆਪਣੇ ਘਰਾਂ ਦੇ ਵਿੱਚ ਕਈ ਨਿਆਣੇ ਨਹੀਂ ਮੰਨਦੇ ਹੁੰਦੇ ਕੁਝ ਚੱਕਣ ਨੂੰ, ਅਤੇ ਏਡੇ ਵੱਡੇ ਫੋਰੈਸਟ ਦੇ ਵਿੱਚ ਰੇਕਿੰਗ ਕਰਨੀ ਤਾਂ ਨਾਮੁਮਕਿਨ ਜੀ ਵਾਲੀ ਗੱਲ ਆ। ਉੱਦਾਂ ਇਸ ਦੇ ਉੱਤੇ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਇਹ ਬਿਆਨ ਦਿੱਤਾ ਸੀ, ਕਹਿੰਦੇ ਚਾਹੇ ਜਿਹੜੇ ਰਾਸ਼ਟਰਪਤੀ ਟਰੰਪ ਉਹ ਕਿੱਦਾਂ ਦੇ ਵੀ ਆਪਣੇ ਟਵੀਟ ਜਿਹੜੀਆਂ ਉਹ ਕਰ ਰਹੇ ਹੋਣ, ਪਰ ਫੈਡਰਲ ਅਤੇ ਜਿਹੜੀ ਕੈਲੀਫੋਰਨੀਆ ਆ ਉਹ ਮਿਲ ਕੇ ਜਿਹੜਾ ਇਹਨਾਂ ਅੱਗਾਂ ਨੂੰ ਬੁਝਾਉਣ ਦੇ ਵਿੱਚ ਮਿਲ ਕੇ ਜਿਹੜੇ ਉਹ ਕੰਮ ਕਰ ਰਹੇ ਨੇ। ਦੱਸਦੇ ਜੇ ਵੀ ਬਹੁਤ ਸਾਰੀਆਂ ਜਿਹੜੀਆਂ ਇਸ ਟਾਈਮ ਅੱਗਾਂ ਲੱਗੀਆਂ ਇਹ ਤਕਰੀਬਨ ਜਿਹੜੀਆਂ ਫੈਡਰਲੀ ਜਿਹੜੀਆਂ ਲੈਂਡ ਆ ਉਹਨਾਂ ਦੇ ਅਧੀਨ ਜਿਹੜੀਆਂ ਹੁੰਦੀਆਂ ਫੋਰੈਸਟ ਆ, ਪਾਰਕਸ ਆ, ਉਹਨਾਂ ਦੇ ਵਿੱਚ ਜ਼ਿਆਦੀਆਂ ਜਿਹੜੀਆਂ ਇਹ ਲੱਗੀਆਂ। ਅਤੇ ਕਹਿੰਦੇ ਪਿਛਲੇ ਹਫ਼ਤੇ ਹੀ ਅਜੇ ਇਹਨਾਂ ਦੇ ਦੁਆਰਾ ਇਹਨਾਂ ਫੋਰੈਸਟ ਨੂੰ ਕਿੱਦਾਂ ਇਸ ਦੀ ਸਾਂਭ ਸੰਭਾਲ ਕਰਨੀ ਆ ਉਹ ਨੀਤੀਆਂ ਜਿਹੜੀਆਂ ਉਹ ਤੈਅ ਹੋਈਆਂ ਸੀਗੀਆਂ ਜੀ। ਅਗਲੀ ਖਬਰ ਜਿਹੜੀ ਆ USPS ਨੂੰ ਲੈ ਕੇ ਆ। ਯੂਨਾਈਟਿਡ ਸਟੇਟ ਪੋਸਟ ਆਫਿਸ ਨੂੰ ਵਾਈਟ ਹਾਊਸ ਨੇ ਥ੍ਰੈਟ ਕੀਤਾ ਆ ਵੀ ਜਿਹੜੇ ਡੈਮੋਕ੍ਰੇਟਸ ਬਿੱਲ ਲੈ ਕੇ ਆ ਰਹੇ ਆ ਉਸ ਨੂੰ ਵੀਟੋ ਕੀਤਾ ਜਾ ਸਕਦਾ ਹੈਗਾ।
$25 ਬਿਲੀਅਨ ਜਿਹੜਾ ਆ ਉਸ ਦੇ ਲਈ ਜਿਹੜੇ ਡੈਮੋਕ੍ਰੇਟਸ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਜਿਹੜਾ USPS ਆ ਉਸ ਨੂੰ ਦਿੱਤਾ ਜਾਵੇ। ਸੋ ਇਹ ਜਿਹੜਾ USPS ਦਾ ਮੁੱਦਾ ਜਿਹੜਾ ਹੁਣ ਇਸ ਵੇਲੇ ਇੱਕ ਤਰ੍ਹਾਂ ਨਾਲ ਹੌਟ ਬਣਿਆ ਹੋਇਆ ਹੈਗਾ। ਜੀ ਬਿਲਕੁਲ। ਇੱਥੋਂ ਜਿਹੜੀ ਹਰਜੋਤ ਸਿੰਘ ਜੀ, ਕਿ ਵੀ ਖਬਰ ਜਿਹੜੀ ਆ ਰਹੀ ਸੀ, ਜਿਹੜੇ ਸਾਬਕਾ ਪ੍ਰੈਜ਼ੀਡੈਂਟ ਰੇ ਕਾਰਟਰ ਆ, ਕਹਿੰਦੇ ਉਹਨਾਂ ਦੀ ਦੁਆਰਾ ਜਿਹੜੀ ਨਾਨ ਪ੍ਰੋਫਿਟ ਆ ਉਹ ਇਹ ਮੇਲ ਇਨ ਬੈਲਟਸ ਨੂੰ ਲੈ ਕੇ ਸੰਬੰਧਿਤ ਕੁਝ ਜਿਹੜੇ ਕੰਮ ਆ ਉਹ ਕਰਨਾ ਚਾਹੁੰਦੀ ਹੈ। ਇਹ ਤਾਂ ਹੁਣ ਦੇਖੋ ਸ਼ਰੇਆਮ ਹੀ ਰਾਸ਼ਟਰਪਤੀ ਟਰੰਪ USPS ਨੂੰ ਬੰਦ ਕਰਨ ਦੇ ਉੱਤੇ ਹੀ ਜਿੱਦਾਂ ਇੱਦਾਂ ਲੱਗਦਾ ਵੀ ਉਹ ਤੁਲੇ ਹੋਏ ਨੇ। ਉਹਨਾਂ ਨੂੰ ਇਹੀ ਆ ਵੀ ਕਿਤੇ ਮੇਲ ਇਨ ਬੈਲਟ ਅਤੇ ਐਬਸੈਂਟੀ ਬੈਲਟਸ ਦੇ ਕਰਕੇ ਉਹ ਹਾਰ ਨਾ ਜਾਣ। ਕਰੋਨਾ ਵਾਇਰਸ ਦੇ ਚੱਲਦਿਆਂ ਇਸ ਟਾਈਮ ਮਿਲੀਅਨਸ ਆਫ ਜਿਹੜੇ ਵੋਟਰਸ ਆ ਉਹ USPS ਦੀ ਆਸ ਦੇ ਵਿੱਚ ਹੈਗੇ ਨੇ ਵੀ ਉੱਥੋਂ ਜਿਹੜੀ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਜਿਹੜਾ ਹੋਊਗਾ ਅਤੇ ਉਹ ਫਿਰ ਉਸ ਦੀ ਵਰਤੋਂ ਜਿਹੜੀ ਇਸ ਦੇ ਜ਼ਰੀਏ ਕਰਨਗੇ। ਪਰ ਰਾਸ਼ਟਰਪਤੀ ਟਰੰਪ ਇਸ ਸਰਵਿਸ ਨੂੰ ਜਿਹੜੀ ਉਹ ਬੰਦ ਕਰਨ ਦੇ ਉੱਤੇ ਇੱਦਾਂ ਲੱਗਦਾ ਵੀ ਤੁਲੇ ਹੋਏ ਨੇ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਮਈ ਮਹੀਨੇ ਦੇ ਵਿੱਚ ਅਨਾਊਂਸ ਕੀਤਾ ਸੀ, ਜਦੋਂ ਕਰੋਨਾ ਵਾਇਰਸ ਪੈਂਡੇਮਿਕ ਆਇਆ ਉਸ ਦੇ ਦੌਰਾਨ ਵੀ ਜਿਹੜੇ ਸਟੇਟ ਦੇ EMPLOYEES ਆ ਉਹਨਾਂ ਦਾ ਜਿਹੜਾ ਪੇ ਕੱਟ ਕੀਤਾ ਜਾਊਗਾ 10% ਦੇ ਕਰੀਬ, ਅਤੇ ਨਾਲ ਦੀ ਨਾਲ ਜਿਹੜੇ ਇਲੈਕਟਿਡ ਆਫੀਸ਼ੀਅਲ ਇਨਕਲੂਡਿੰਗ ਹਿਮਸੈਲਫ ਮੇਰੀ ਵੀ ਜਿਹੜੀ ਤਨਖਾਹ ਆ 10% ਕੱਟੀ ਜਾਊਗੀ। ਪਰ ਕਹਿੰਦੀ ਪਈ ਇੱਕ ਨਿਊਜ਼ਪੇਪਰ ਨੇ ਹੁਣ ਪੂਰੀ ਇਨਵੈਸਟੀਗੇਸ਼ਨ ਕੀਤੀ ਹੈਗੀ ਆ, ਜਿਹਦੇ ਮੁਤਾਬਕ ਕਹਿੰਦੇ ਵੀ ਉਹਨਾਂ ਨੇ ਪੂਰੀ ਜਿਹੜੀ ਆਪਣੀ ਤਨਖਾਹ ਲਈ ਹੈਗੀ ਆ, ਕਿਸੇ ਤਰ੍ਹਾਂ ਦਾ ਉਹਨੇ ਕੱਟ ਨਹੀਂ ਕੀਤਾ। ਸੋ ਮੰਥਲੀ ਸੈਲਰੀ $17,479 ਹੈਗੀ ਆ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਗੈਬਨ ਨਿਊਸਮ ਆ। ਜੀ, ਇਹ ਹਾਥੀ ਦੇ ਦੰਦ ਵਾਲੀ ਗੱਲ ਆ, ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ, ਕਹਿੰਦੇ ਕੁਛ ਨੇ ਤੇ ਕਰਦੇ ਜਿਹੜੇ ਇਹ ਕੁਛ ਨਹੀਂ ਹੈ। ਇੱਥੇ ਜਿਹੜੇ ਪੋਲੀਟੀਸ਼ੀਅਨ ਕੋਈ ਵੀ ਜਿਹੜਾ ਦੁੱਧ ਦਾ ਉਹ ਧੋਤਾ ਨਹੀਂ ਹੈਗਾ। ਸੋ ਨਾਲ ਦੀ ਨਾਲ ਉਹਨਾਂ ਦੀ ਆਪਣੀ ਵਾਈਨ ਦੀ ਜਿਹੜੀ ਆ ਕੰਪਨੀ ਵੀ ਹੈਗੀ ਆ, ਵਾਈਨਰੀ ਆ, ਅਤੇ ਉਹਨਾਂ ਨੇ ਪੇ ਚੈੱਕ ਪ੍ਰੋਟੈਕਸ਼ਨ ਦੇ ਅਧੀਨ ਕਹਿੰਦੇ ਪਈ 1.5 ਲੱਖ ਤੇ 3.5 ਲੱਖ ਦੇ ਵਿਚਾਲੇ ਜਿਹੜਾ ਆ ਲੋਨ ਉਹ ਵੀ US ਟ੍ਰੇਜਰੀ ਡਿਪਾਰਟਮੈਂਟ ਤੋਂ ਲਿਆ ਸੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੇ ਜਿਹੜੇ ਫਾਈਨੈਂਸ਼ੀਅਲ ਰੈਕਰਡਸ ਆ ਉਸ ਨੂੰ ਸੁਪੀਨਾ ਜਿਹੜਾ ਆ ਉਹ ਹੋ ਸਕਦਾ ਹੈ ਅਗਲੇ ਹਫ਼ਤੇ, ਕਿਉਂਕਿ 2 ਅਦਾਲਤਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਉਹ ਝਟਕਾ ਆਲਰੇਡੀ ਮਿਲ ਚੁੱਕਾ ਹੋਇਆ ਆ। ਅਤੇ ਕਹਿੰਦੇ ਅਪੀਲਜ਼ ਕੋਰਟ ਦੇ ਵਿੱਚ ਹੁਣ 1 ਸਤੰਬਰ ਦੀ ਜਿਹੜੀ ਸੁਣਵਾਈ ਦੀ ਤਰੀਕ ਆ ਉਹ ਰੱਖੀ ਗਈ ਆ। ਇਹ ਡੈਡਲਾਈਨ ਹੀ ਆ ਬੇਸਿਕਲੀ ਉਸ ਦਿਨ ਦੀ, ਵੀ ਨਹੀਂ ਤਾਂ ਜਿਹੜੇ ਇਹ ਕਮੇਟੀ ਵਾਲੇ ਆ ਜਿਹੜੇ ਮੈਨਹੈਟਨ ਦੇ ਜਿਹੜੇ ਹੈਗੇ ਨੇ ਅਟਰਨੀਜ਼, ਉਹ ਰਾਸ਼ਟਰਪਤੀ ਟਰੰਪ ਦੇ ਫਾਈਨੈਂਸ਼ੀਅਲ ਰੈਕਰਡਸ ਜਿਹੜੇ ਆ ਉਹ ਦੇਖ ਸਕਦੇ ਨੇ। ਸੁਪਰੀਮ ਕੋਰਟ ਨੇ ਵੀ ਇਹ ਦੇਖਣ ਦੇ ਲਈ ਓਕੇ ਕੀਤਾ ਸੀਗਾ। ਫਿਰ ਇਸ ਤੋਂ ਬਾਅਦ ਦੇ ਵਿੱਚ ਇੱਕ ਫੈਡਰਲ ਅਦਾਲਤ ਨੇ ਵੀ, ਅਤੇ ਹੁਣ ਸੈਕੰਡ ਸਰਕਟ ਕੋਰਟ ਆਫ ਅਪੀਲ ਦੇ ਵਿੱਚ ਇਹਨਾਂ ਨੇ ਆਲਰੇਡੀ ਇਹ ਗੁਹਾਰ ਜਿਹੜੀ ਉਹ ਲਾਈ ਆ ਵੀ ਇਹ ਫਾਈਨੈਂਸ਼ੀਅਲ ਰੈਕਰਡ ਜਿਹੜੇ ਆ ਉਹ ਨਾ ਦਿੱਤੇ ਜਾਣ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਇਸਦਾ ਕੀ ਬਣਦਾ ਹੈ। 1 ਸਤੰਬਰ ਨੂੰ ਫੈਸਲਾ ਹੋਊਗਾ। ਉੱਧਰ ਇੱਕ ਹੋਰ ਜਿਹੜਾ ਸੈਲੀਬ੍ਰਿਟੀ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਜਿਹੜਾ ਲੱਗਾ ਹੋਇਆ ਆ, ਕਾਨੀਏ ਵੈਸਟ ਜਿਹੜਾ ਰੈਪਰ ਵੀ ਆ, ਉਹ ਕਹਿੰਦੇ ਵੀ ਆਪਣੇ ਜਿੱਥੋਂ ਦਾ ਉਹ ਹੈਗਾ ਹੈ ਵਸਨੀਕ ਨੇਟਿਵ ਜਿੱਥੋਂ ਦਾ ਹੈਗਾ ਇਲੀਨੋਇਸ ਦੇ ਵਿੱਚ, ਉੱਥੇ ਬੈਲਟ ਤੋਂ ਰਹਿ ਗਿਆ। ਕਹਿੰਦੇ ਵੀ ਇਹ 1300 ਜਿਹੜੇ ਸਿਗਨੇਚਰ ਉਸ ਦੇ ਉਹ ਘੱਟ ਰਹਿ ਗਏ ਜਿਹੜੇ ਕੁਆਲੀਫਾਈ ਕਰਨ ਦੇ ਲਈ, ਅਦਰਵਾਈਜ਼ ਉਹ ਉੱਥੇ ਹੋ ਸਕਦਾ ਸੀਗਾ। ਆਲਰੇਡੀ ਕਈ ਸੂਬਿਆਂ ਦੇ ਵਿੱਚ 5 ਸੂਬਿਆਂ ਦੇ ਵਿੱਚ ਇਸ ਦਾ ਬੈਲਟ ਦੇ ਉੱਤੇ ਜਿਹੜਾ ਨਵੰਬਰ ਦੀਆਂ ਇਲੈਕਸ਼ਨ 'ਚ ਆ ਉਹ ਨਾਮ ਨਹੀਂ ਹੋਵੇਗਾ। ਇਸ ਦੇ ਬਾਰੇ ਚਰਚਾ ਉਦੋਂ ਜਿਹੜੀ ਉਹ ਜ਼ਿਆਦਾ ਤੇਜ਼ ਹੋਈ ਸੀ ਜਦ ਇਹ ਦੱਸਿਆ ਗਿਆ ਸੀਗਾ ਵੀ ਇਸ ਦੀ ਅਤੇ ਰਾਸ਼ਟਰਪਤੀ ਟਰੰਪ ਦੇ ਜਵਾਈ ਜੈਰਡ ਕੁਸ਼ਨਰ ਦੀ ਜਿਹੜੀਆਂ ਤਕਰੀਬਨ ਕਾਫੀ ਵਾਰੀ ਜਿਹੜੀਆਂ ਮੀਟਿੰਗਸ ਆ ਉਹ ਹੋ ਰਹੀਆਂ ਨੇ। ਅਤੇ ਇਹ ਵੀ ਕਈ ਜਣੇ ਜਿਹੜੇ ਚਰਚਾ ਕਰ ਰਹੇ ਸੀਗੇ ਵੀ ਲੱਗਦਾ ਇੱਦਾਂ ਆ ਵੀ ਕਾਨੀਏ ਵੈਸਟ ਜਿਹੜੀਆਂ ਆ ਉਹ ਬਾਈਡਨ ਦੀਆਂ ਵੋਟਾਂ ਜਿਹੜੀਆਂ ਉਹ ਭੰਨਣ ਦੇ ਲਈ ਖੜਾ ਕੀਤਾ ਗਿਆ ਹੈਗਾ ਆ। ਸੋ ਬਿਲਕੁਲ ਇਹ ਰੈਪ ਸਟਾਰ ਟਰਨਡ ਪੋਲੀਟੀਸ਼ੀਅਨ ਹੈਗਾ। ਸੋ ਕਾਨੀਏ ਵੈਸਟ ਨੂੰ ਜਿਹੜੀਆਂ ਹੋਰ ਸਟੇਟਾਂ ਦੇ ਵਿੱਚ ਕਹਿੰਦੇ ਆਲਰੇਡੀ ਉਹ ਵੈਲਿਡ 'ਤੇ ਹੈਗਾ, ਜਿਨ੍ਹਾਂ ਦੇ ਨਾਮ ਦੱਸਦਾ ਜਾਵਾਂ ਅਰਕਨਸਾ, ਕੋਲੋਰਾਡੋ, ਓਕਲਾਹੋਮਾ, ਯੂਟਾ ਅਤੇ ਵਰਮੌਂਟ। ਜੀ, ਅਤੇ ਬਿਲਕੁਲ ਇਸੇ ਤਰੀਕੇ ਦੇ ਨਾਲ ਆਪਾਂ ਜਿੱਦਾਂ ਸਵੇਰੇ ਵੀ ਇੱਕ ਵਾਰੀ ਦੱਸਿਆ ਸੀ ਅਤੇ ਆਪਾਂ ਨੂੰ ਕਾਫੀ ਬਾਅਦ 'ਚ ਕਾਲਸ ਆਈਆਂ ਸੀ। ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਸਿਟੀ ਆਫ ਐਲਗਰੋਵ ਦੇ ਦੁਆਰਾ ਬਿਜ਼ਨਸ ਅਤੇ ਇੰਪਲੋਈ ਅਸਿਸਟੈਂਸ ਜਿਹੜੇ ਪ੍ਰੋਗਰਾਮ ਦੇ ਤਹਿਤ ਜਿਹੜੀਆਂ ਕੁਛ ਬਿਜ਼ਨਸਿਸ ਨੂੰ ਗ੍ਰਾਂਟਸ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਕਿੰਨੇ ਤੁਹਾਡੇ ਇੰਪਲੋਈਜ਼ ਆ, $25,000 ਤੱਕ ਦੀ ਇਹ ਜਿਹੜੀ ਇਹ ਗ੍ਰਾਂਟ ਆ ਉਹ ਤੁਹਾਨੂੰ ਮਿਲ ਸਕਦੀ ਹੈ, ਡਿਪੈਂਡਿੰਗ ਅਪੋਨ ਯੋਰ ਜਿਹੜੇ ਡਾਕੂਮੈਂਟਸ ਜਿਹੜੇ ਉਹ ਹੈਗੇ ਆ, ਕਿੰਨਾ ਤੁਹਾਡਾ ਗ੍ਰੋਸ ਹੋਊਗੀ ਜਾਂ ਕਿੰਨੇ ਤੁਹਾਡੇ ਇੰਪਲਾਈ ਸੀ ਉਸ ਚੀਜ਼ ਦੇ ਲਈ। ਇਹ $3 ਮਿਲੀਅਨ ਜਿਹੜੇ ਆ ਉਹ ਇਹਨਾਂ ਨੂੰ ਦਿੱਤੇ ਗਏ ਸੀ। ਜਿੰਨੇ ਵੀ ਸਮਾਲ ਬਿਜ਼ਨਸ ਜਿਨ੍ਹਾਂ ਦੇ 20 ਜਾਂ ਉਸ ਤੋਂ ਘੱਟ ਇੰਪਲੋਈ ਹੈਗੇ ਆ ਅਤੇ ਐਨੂਅਲ ਰੈਵਨਿਊ $3 ਮਿਲੀਅਨ ਤੋਂ ਜਿਹੜੀ ਉਹ
ਘੱਟ ਆ ਤੇ ਉਹ ਕੋਵਿਡ-19 ਦੇ ਕਰਕੇ ਬੁਰੀ ਤਰ੍ਹਾਂ ਜਿਹੜੇ ਉਹ ਨੈਗੇਟਿਵਲੀ ਪ੍ਰਭਾਵਿਤ ਹੋਏ ਨੇ ਤੇ ਉਹ ਓਪਨ ਰਹਿਣਾ ਚਾਹੁੰਦੇ ਨੇ ਜਾਂ ਉਹਨਾਂ ਦਾ ਪਲਾਨ ਹੈਗਾ ਆ ਰੀਓਪਨ ਕਰਨ ਦੇ ਲਈ, ਉਹ ਇਸ ਗ੍ਰਾਂਟ ਦੇ ਲਈ ਐਲੀਜੀਬਲ ਹੋ ਸਕਦੇ ਆ। ਸੋਮਵਾਰ ਨੂੰ 24 ਅਗਸਤ ਨੂੰ ਇਹਨਾਂ ਨੇ ਇਹ ਆਪਣਾ ਪੋਰਟਲ ਆ ਓਪਨ ਕਰਨਾ ਹੈਗਾ ਆ। ਸੋ ਐਲ ਗਰੁੱਪ ਸਿਟੀ ਦੀ ਜਿਹੜੀ ਵੈਬਸਾਈਟ ਆ ਉਸ ਦੇ ਉੱਤੇ ਜਾ ਕੇ ਫਿਰ ਤੁਸੀਂ ਇਸ ਦੇ ਲਈ ਅਪਲਾਈ ਕਰ ਸਕਦੇ ਹੋ। ਆਲਰੇਡੀ ਕਈ ਕਹਿ ਰਹੇ ਸੀ ਵੀ ਉਹ ਵੈਬਸਾਈਟ ਖੋਲ੍ਹਣੀ ਨਹੀਂ ਜੀ, ਉਹਨਾਂ ਨੇ ਸੋਮਵਾਰ ਤੋਂ ਹੀ ਜਿਹੜੀਆਂ ਐਪਲੀਕੇਸ਼ਨਸ ਆ ਉਹ ਲੈਣੀਆਂ ਸ਼ੁਰੂ ਕਰਨੀਆਂ ਤੇ 1 ਵੀਕ ਦੇ ਲਈ ਹੀ ਜਿਹੜਾ ਉਹਨਾਂ ਨੇ ਓਪਨ ਕਰਨਾ ਆ। ਤੇ ਇਸੇ ਦੇ ਨਾਲ ਇਹਨਾਂ ਨੇ ਉੱਥੇ ਕੁਝ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੂੰ ਵੀ ਇਹ ਗ੍ਰਾਂਟਸ ਜਿਹੜੀਆਂ ਆ ਉਹ ਦੇਣੀਆਂ ਹੈਗੀਆਂ ਨੇ। ਸੋ ਜਿਹੜੇ ਕਮਰਸ਼ੀਅਲ ਬਿਜ਼ਨਸ ਤੇ ਨਾਨ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਜਿਹੜੀਆਂ ਆ ਉਹਨਾਂ ਨੂੰ ਵੀ ਜਿਹੜੀਆਂ ਗ੍ਰਾਂਟਸ ਹੈ NGOs ਨੂੰ ਇੱਕ ਹਿਸਾਬ ਦੇ ਨਾਲ ਜਿਹੜੀਆਂ ਉਹ ਮਿਲ ਸਕਦੀਆਂ ਨੇ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਐਕਟਰੈਸ ਲੋਰੀ ਲੌਲਿਨ ਨੂੰ ਲੈ ਕੇ ਆ, ਜਿਨ੍ਹਾਂ ਨੇ ਆਪਣੇ ਨਿਆਣਿਆਂ ਨੂੰ ਕਹਿੰਦੇ ਵੀ ਗੁੱਡ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਦੇਣ ਦੇ ਲਈ ਬਰਾਈਬ ਕੀਤਾ ਸੀ, ਉਹਦੇ ਸੰਬੰਧ ਦੇ ਵਿੱਚ ਇਸ ਐਕਟਰੈਸ ਨੂੰ 2 ਮਹੀਨੇ ਦੀ ਸਜ਼ਾ ਦਿੱਤੀ ਗਈ ਆ ਤੇ ਉਹਦਾ ਜਿਹੜਾ ਹਸਬੈਂਡ ਆ ਡਿਜ਼ਾਈਨਰ ਮਸੀਮੋ ਜਿਨੋਲੀ ਜਿਹਦਾ ਨਾਂ ਆ, ਉਹਨਾਂ ਨੂੰ 5 ਮਹੀਨੇ ਦੀ ਸਜ਼ਾ ਦਿੱਤੀ ਗਈ ਆ, $2.5 ਲੱਖ ਦਾ ਫਾਈਨ ਤੇ 2 ਸਾਲਾਂ ਦੀ ਸੁਪਰਵਾਈਜ਼ਡ ਰਿਲੀਜ਼ ਹੋਣੀ ਆ ਤੇ 250 ਘੰਟੇ ਜਿਹੜੀ ਕਮਿਊਨਿਟੀ ਸਰਵਿਸ ਆ ਉਹ ਕਰਨੀ ਪੈਣੀ ਆ। ਚੰਗਾ ਇਹਨਾਂ ਦਾ ਕੰਮ ਆ। ਦੇਖੋ ਜੀ ਵੀ ਹੁਣ ਵੱਡੇ ਲੋਕ ਨੇ ਤਾਂ ਇਹਨਾਂ ਨੂੰ ਕੋਈ ਸਜ਼ਾ ਨਹੀਂ ਤੇ ਉੱਦਾਂ ਆਪਾਂ ਇੱਥੇ ਦੇਖਦੇ ਹਾਂ ਵੀ ਕਿਤੇ ਕੋਈ ਛੋਟੀ ਮੋਟੀ ਚੀਜ਼ ਹੋ ਜਾਵੇ ਤੇ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਆ ਉਹ ਬਰਬਾਦ ਜਿਹੜੀਆਂ ਉਹ ਹੋ ਜਾਂਦੀਆਂ ਆ। ਇਹ ਤਾਂ ਹੁਣ ਸ਼ਰੇਆਮ ਹੀ ਜਿਹੜਾ ਇਹ ਹੈਗਾ ਆ ਧੱਕਾ ਹੀ ਆ, ਇਹ ਸਕੈਮ ਹੀ ਆ। ਵੀ ਇਹ ਸਕੈਮ ਦੇ ਉੱਤੇ ਵੀ ਇਹ ਸਜ਼ਾ ਦੇ ਵਿੱਚ ਵੀ ਤਾਂ ਇੱਦਾਂ ਲੱਗਦਾ ਵੀ ਇਹ ਸਕੈਮ ਵਾਲੀ ਗੱਲ ਹੀ ਨਜ਼ਰ ਆ ਰਹੀ ਆ। ਈਰਾਨ ਦੀਆਂ ਸੈਂਕਸ਼ਨਸ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਇਹ ਦੇਖਿਆ ਜਾ ਰਿਹਾ ਵੀ ਜਿਹੜੀ UN ਸਿਕਿਉਰਿਟੀ ਕੌਂਸਲ ਆ ਉਹ ਕਿਤੇ ਨਾ ਕਿਤੇ US ਦੇ ਖਿਲਾਫ ਜਿਹੜੀ ਉਹ ਬਾਕੀ ਦੇ ਜਿਹੜੇ ਮੈਂਬਰ ਆ ਉਹ ਅੜ ਰਹੇ ਨੇ, ਉਹ ਖੜ ਰਹੇ ਨੇ। 15 ਦੇ ਵਿੱਚੋਂ 13 ਮੈਂਬਰ ਦੇ ਦੁਆਰਾ ਕਹਿੰਦੇ ਚਿੱਠੀਆਂ ਜਿਹੜੀਆਂ ਉਹ ਲਿਖੀਆਂ ਗਈਆਂ ਆ US ਦੀ ਜਿਹੜੀ ਇਹਨਾਂ ਸੈਂਕਸ਼ਨਸ ਆ ਉਸ ਦੀ ਆਈਸੋਲੇਸ਼ਨਸ ਨੂੰ ਲੈ ਕੇ, ਜਿਹੜਾ ਈਰਾਨ ਤਹਿਰਾਨ ਦੇ ਖਿਲਾਫ ਇਹ ਜਿਹੜੀਆਂ ਰੋਕਾਂ ਆ ਉਸ ਦੀ ਸਿਫਾਰਸ਼ਾਂ ਜਿਹੜੀਆਂ ਉਹ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਕੌਂਸਲ ਮੈਂਬਰਸ ਦੇ ਦੁਆਰਾ ਜਿਹੜੀਆਂ ਚਿੱਠੀਆਂ ਲਿਖੀਆਂ ਗਈਆਂ, ਕਹਿੰਦੇ ਵੀ ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜੀਆਂ ਆਈਆਂ ਆ, ਜਦੋਂ US ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਉਹ UN ਦੇ ਨਿਊਯਾਰਕ ਦੇ ਹੈੱਡਕੁਆਰਟਰਸ ਦੇ ਵਿੱਚ ਉਹ ਆਏ ਸੀ ਤੇ ਉਹਨਾਂ ਨੇ ਇਹ ਆਖ ਦਿੱਤਾ ਵੀ ਈਰਾਨ ਜਿਹੜਾ ਆਪਣੀ 2015 ਦੀ ਨਿਊਕਲੀਅਰ ਡੀਲ ਆ ਉਸ ਦੇ ਨਾਨ ਕੰਪਲਾਇੰਟ ਦੇ ਵਿੱਚ ਹੈਗਾ ਆ। JCPOA ਜੁਆਇੰਟ ਕੰਪਰੀਹੈਂਸਿਵ ਪਲਾਨ ਆਫ ਐਕਸ਼ਨ ਦੇ ਤਹਿਤ ਇਹ ਜਿਹੜੀਆਂ ਕਹਿੰਦੇ ਆ UN ਸੈਕਸ਼ਨਸ ਆ ਉਹ ਈਰਾਨ ਦੇ ਉੱਤੇ ਜਿਹੜੀਆਂ ਉਹ ਲਾਉਣ ਦੇ ਬਾਰੇ ਗੱਲ ਕਰ ਰਹੇ ਆ ਤੇ ਕਹਿੰਦੇ 30 ਦਿਨਾਂ ਬਾਅਦ ਇਸ ਡੈਕਲੇਰੇਸ਼ਨ ਤੋਂ ਬਾਅਦ ਦੇ ਵਿੱਚ ਉਹ ਉਹਨਾਂ ਦੇ ਉੱਤੇ ਲੱਗ ਜਾਣਗੀਆਂ। ਪਰ ਬਾਕੀ ਮੈਂਬਰਸ ਕਿਤੇ ਨਾ ਕਿਤੇ ਇਸ ਚੀਜ਼ ਤੋਂ ਉਹ ਨਾਖੁਸ਼ ਨਜ਼ਰ ਆ ਰਹੇ ਨੇ ਜੀ। ਅਗਲੀ ਖਬਰ ਜੇ ਡਾਓ ਜੋਨ ਇੰਡਸਟਰੀਅਲ ਨੂੰ ਲੈ ਕੇ ਸਾਂਝੀ ਕਰੀਏ, ਡਾਓ ਜੋਨ ਅੱਜ ਕਹਿੰਦੇ 200 ਤੋਂ ਵੱਧ ਪੁਆਇੰਟ ਅਪ ਗਿਆ ਹੈਗਾ, ਇਸੇ ਤਰ੍ਹਾਂ ਨੈਸਡੈਕ ਵੀ। ਤੇ ਡਾਓ ਜੋਨ ਇੰਡਸਟਰੀਅਲ ਐਵਰੇਜ ਦੇ ਵੱਧ ਜਾਣ ਦਾ ਕਾਰਨ ਐਪਲ ਆ। ਐਪਲ ਨੇ ਕਹਿੰਦੇ 4 for 1 ਸਪਲਿਟ ਕਰਨਾ ਹੈ ਇਸ ਮਹੀਨੇ ਦੇ ਐਂਡ ਤੱਕ ਆਪਣਾ ਸਟਾਕ, ਤੇ ਟੈਸਲਾ ਨੇ ਜਿਹੜਾ ਆ ਉਸ ਨੇ ਉਹਦੇ ਕਰਕੇ ਵੀ ਨੈਸਡੈਕ ਅਪ ਗਿਆ, ਉਹਨਾਂ ਨੇ 5 for 1 ਜਿਹੜਾ ਸਪਲਿਟ ਕਰਨਾ ਹੈਗਾ ਅਗਸਤ ਮਹੀਨੇ ਦੀ 31 ਤਰੀਕ ਤੱਕ ਜੀ। ਸੋ ਦੱਸਦੇ ਜਾਈਏ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤੀ ਆ ਵੀ ਡਾਓ ਜੋਨਸ ਜਿਹੜਾ ਅੱਜ ਵੀਕਐਂਡ ਦੇ ਲਈ ਫਰਾਈਡੇ ਨੂੰ 190 ਪੁਆਇੰਟ ਵੱਧ ਕੇ 27,930 ਦੇ ਉੱਤੇ ਮਾਰਕੀਟ ਜਿਹੜੀ ਡਾਓ ਜੋਨਸ ਆ ਉਹ ਬੰਦ ਹੋਇਆ। ਜਿਹੜਾ ਨੈਸਡੈਕ ਦੇ ਵਿੱਚ 47 ਪੁਆਇੰਟ ਵਧੇ 11,311 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ ਜਿਹੜੇ ਆ ਉਹ 12 ਪੁਆਇੰਟਾਂ ਦਾ ਵਾਧਾ 3,397 ਦੇ ਉੱਤੇ ਇਹ ਬੰਦ ਹੋਇਆ। ਉਧਰ ਸੋਨੇ ਦੀ ਕੀਮਤ $1,947 ਪ੍ਰਤੀ ਆਉਂਸ ਜਿਹੜੀ ਉਹ ਰਹੀ ਜੀ। ਤੇ ਜੇ ਰੁਪਈਏ ਦੀ ਗੱਲ ਕਰਦੇ ਜਾਈਏ, $1 ਦੀ ਕੀਮਤ $74.92 ਰਹੀ ਆ। ਤੇ ਇਸੇ ਤਰ੍ਹਾਂ ਜੇ ਕੈਨੇਡਾ ਦੇ ਡਾਲਰ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ $1 ਤੇ 34 ਸੈਂਟ ਕੈਨੇਡੀਅਨ ਰਹੇ ਹੈਗੇ ਆ ਜੀ। ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਹੈ। ਪਰ ਆਪਾਂ ਦੱਸਦੇ ਜਾਈਏ ਕੱਲ੍ਹ ਨੂੰ ਜਿਹੜਾ ਆ ਬਹੁਤ ਹੀ ਸਾਡਾ ਸ਼ੋਅ ਇੰਪੋਰਟੈਂਟ ਹੁੰਦਾ ਹੈਗਾ ਇਮੀਗ੍ਰੇਸ਼ਨ ਦਾ, 9 ਵਜੇ ਤੋਂ ਲੈ ਕੇ 10:15 ਵਜੇ ਤੱਕ। ਤੇ ਸਾਰੇ ਸਰੋਤੇ ਜਿਹੜੇ ਆ ਉਹਨਾਂ ਦੀਆਂ ਕਾਲਸ ਵੀ ਲਈਆਂ ਜਾਂਦੀਆਂ ਹੈਗੀਆਂ ਆ। ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ ਜਿਹੜਾ ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰੋ। YouTube 'ਤੇ ਜਾ ਕੇ ਪੰਜਾਬੀ ਰੇਡੀਓ USA ਟਾਈਪ ਕਰਨਾ ਆ ਤੇ ਤੁਹਾਨੂੰ ਜਿਹੜੀਆਂ ਆ ਲਗਭਗ
ਲਗਭਗ ਸਾਰੇ ਸ਼ੋਆਂ ਦੀਆਂ ਜਿਹੜੀਆਂ ਯੂਟਿਊਬਸ ਹੈਗੀਆਂ, ਜਿਹੜੇ ਨਿਊਜ਼ ਵਾਲੇ ਆ, ਹੋਰ ਸਿਹਤ ਸੰਭਾਲ ਵਾਲੇ ਹੈਗੇ ਆ, ਉਹ ਸਾਰੀਆਂ ਜਿਹੜੀਆਂ ਤੁਸੀਂ ਕਿਸੇ ਵੀ ਟਾਈਮ ਉੱਥੇ ਜਾ ਕੇ ਦੇਖ ਸਕਦੇ ਹੋ। ਜੀ ਜੀ। ਤੇ ਹੁਣ ਆਪਾਂ ਜਿਹੜਾ ਹੈ ਜੀ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਵੀਰ ਸਿੰਘ ਤੇ ਵੱਲੋਂ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ